ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਅਮਰੀਕਾ ਦੇ ਵਿੱਚ ਅੱਜਕੱਲ ਗਨਸ ਬਾਰੇ ਡਿਬੇਟ ਹੋ ਰਿਹਾ ਹੈ ਕਿ ਕਿਵੇਂ ਗਨਸ ਦਾ ਪਸਾਰਾ ਥਾਂ-ਥਾਂ ਤੇ ਗੋਲੀਕਾਂਡਾਂ ਨੂੰ ਜਨਮ ਦੇ ਰਿਹਾ ਹੈ। ਫਿਰ ਉਹ ਡੈਨਵਰ ਵਿਚਲਾ ਥੀਏਟਰ ਹੋਵੇ, ਵਿਸਕਾਂਸਨ ਦਾ ਗੁਰਦੁਆਰਾ ਹੋਵੇ ਜਾਂ ਸ਼ਾਪਿੰਗ ਮਾਲਸ ਹੋਣ। ਇਸ ਵੇਲੇ ਅਮਰੀਕਾ ਵਿੱਚ 7 ਲੱਖ ਦੇ ਕਰੀਬ ਸਿੱਖ ਵਸਦੇ ਹਨ। 9/11 ਤੋਂ ਬਾਅਦ ਸਿੱਖਾਂ ਦੇ ਖਿਲਾਫ ਸੈਂਕੜੇ ਕੇਸਿਸ ਹੇਟ ਕ੍ਰਾਈਮ ਦੇ ਵੀ ਹੋਏ ਹਨ। ਜਦੋਂ ਵੀ ਕੋਈ ਸਿੱਖ ਹਿੰਸਾ ਦਾ ਸ਼ਿਕਾਰ ਹੁੰਦਾ ਹੈ ਤਾਂ ਅਮਰੀਕਾ ਭਰ ਵਿੱਚ ਹੀ ਨਹੀਂ, ਦੁਨੀਆ ਭਰ ਦੇ ਸਿੱਖ ਇਸ ਤੋਂ ਫਿਕਰਮੰਦ ਹੁੰਦੇ ਹਨ। ਪਿਛਲੇ ਦਿਨੀ ਅਮਰੀਕਾ ਵਿੱਚ ਸਿੱਖਾਂ ਦੇ ਖਿਲਾਫ 2 ਘਟਨਾਵਾਂ ਹੋਈਆਂ ਹਨ। ਪਹਿਲੀ ਘਟਨਾ ਇੰਡੀਆਨਾ ਵਿੱਚ ਸਵੇਰੇ ਸਟੋਰ ਖੋਲ੍ਹਣ ਲੱਗਿਆਂ 2 ਸਿੱਖਾਂ ਦਾ ਮਾਰਿਆ ਜਾਣਾ ਤੇ ਦੂਸਰੀ ਘਟਨਾ ਸੈਟਰਡੇ ਸਵੇਰ ਨੂੰ 4 ਵਜੇ ਮੈਂਟੀਕਾ ਕੈਲੀਫੋਰਨੀਆ ਵਿੱਚ ਵਾਪਰੀ, ਜਦੋਂ ਇੱਕ ਕ੍ਰਿਮੀਨਲ ਨੇ ਘਰ ਦਾ ਦਰਵਾਜ਼ਾ ਤੋੜ ਕੇ ਘਰ ਦੇ ਮਾਲਿਕ ਸਰਦਾਰ ਗੁਲਵਿੰਦਰ ਸਿੰਘ ਭਿੰਦਾ ਨੂੰ ਮਾਰਨ ਦਾ ਯਤਨ ਕੀਤਾ। ਉੱਥੇ ਉਹਨਾਂ ਦੀ ਮਾਤਾ ਜੀ ਨੂੰ ਵੀ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ। ਸਰਦਾਰ ਗੁਲਵਿੰਦਰ ਸਿੰਘ ਭਿੰਦਾ ਦੇ ਉੱਤੇ 2 ਮਹੀਨੇ ਪਹਿਲਾਂ ਵੀ ਇੱਕ ਹਿੰਸਕ ਹਮਲਾ ਹੋਇਆ ਸੀ ਅਤੇ ਅਸੀਂ ਟੀਵੀ 84 ਨਿਊਜ਼ ਵਿੱਚ ਵੀ ਉਹਨਾਂ ਨਾਲ ਗੱਲਬਾਤ ਕੀਤੀ ਸੀ। ਡਾਕਟਰ ਅਮਰਜੀਤ ਸਿੰਘ, ਸੰਚਾਲਕ ਖਾਲਿਸਤਾਨ ਅਫੇਅਰ ਸੈਂਟਰ, ਇਸ ਵੀਕਐਂਡ ਤੇ ਪੰਥਕ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਕੈਲੀਫੋਰਨੀਆ ਗਏ ਹੋਏ ਸਨ, ਪਰ ਕਮਿਊਨਿਟੀ ਨੂੰ ਝੰਜੋੜਨ ਵਾਲੀ ਇਹ ਘਟਨਾ ਕਰਕੇ ਉਹ ਮੈਂਟੀਕਾ ਕੈਲੀਫੋਰਨੀਆ ਵਿੱਚ ਹੀ ਰੁਕ ਗਏ ਅਤੇ ਅਲੱਗ-ਅਲੱਗ ਪੁਲਿਸ ਡਿਪਾਰਟਮੈਂਟ, ਸਿਟੀ ਅਫੀਸ਼ੀਅਲਸ ਅਤੇ ਹੋਰ ਕੰਸਰਨ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਅਸੀਂ ਡਾਕਟਰ ਸਾਹਿਬ ਨਾਲ ਇਸ ਘਟਨਾਕਾਂਡ ਸੰਬੰਧੀ, ਇਸ ਦਾ ਕਮਿਊਨਿਟੀ ਤੇ ਅਸਰ, ਇਹਨਾਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਸ ਬਾਰੇ ਡਿਟੇਲ ਵਿੱਚ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਡਾਕਟਰ ਅਮਰਜੀਤ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, रीत कौर जी, ਤੁਹਾਨੂੰ ਵੀ और टीवी 84 ਨਿਊਜ਼ ਦੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਤੁਸੀਂ ਅੱਜ ਟੀਵੀ 84 ਦਾ ਸੱਚੋ ਸੱਚ ਪ੍ਰੋਗਰਾਮ ਵਿੱਚ ਵੀ ਨਹੀਂ ਆਏ ਬਿਕੋਜ਼ ਤੁਸੀਂ ਕੈਲੀਫੋਰਨੀਆ ਵਿੱਚ ਇਸ ਘਟਨਾ ਕਰਕੇ ਰੁਕ ਗਏ ਹੋ। ਸਾਰੇ ਦਰਸ਼ਕਾਂ ਨੂੰ ਇਸ ਘਟਨਾ ਦਾ ਪੂਰਾ ਵੇਰਵਾ ਦਿਓ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ। ਦੇਖੋ, ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ 2 ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜੀ। ਇੱਕ ਇੰਡੀਆਨਾ ਵਿੱਚ ਵਾਪਰੀ ਘਟਨਾ ਪਿਛਲੇ ਹਫ਼ਤੇ ਦੀ, ਜਿਸ ਵਿੱਚ 2 ਸਿੱਖ ਵੀਰ ਜਿਹੜੇ ਕਿ ਸਵੇਰ ਵੇਲੇ ਆਪਣਾ ਸਟੋਰ ਖੋਲ੍ਹਣ ਦੇ ਲਈ ਆਏ ਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਬੇਸ਼ੱਕ ਇਸ ਨੂੰ ਰੋਬਰੀ ਦੇ ਨਾਲ ਜੋੜਿਆ ਜਾ ਰਿਹਾ ਕਿ ਉਹਨਾਂ ਦੇ ਸਟੋਰ ਨੂੰ ਕੋਈ ਲੁੱਟਣ ਆਇਆ, ਪਰ ਜਿਸ ਕਿਸਮ ਦੇ ਸਾਹਮਣੇ ਨੇ ਐਵੀਡੈਂਸ, ਉਸ ਤੋਂ ਇਹ ਲੱਗਦਾ ਵੀ ਬਹੁਤ ਵਾਰ ਰੋਬਰੀ ਦੀਆਂ ਘਟਨਾਵਾਂ ਰਾਤ ਦੇ ਸਮੇਂ ਜਾਂ ਸ਼ਾਮ ਨੂੰ, ਜਦੋਂ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਸਟੋਰ ਦੇ ਵਿੱਚ ਕੈਸ਼ ਹੈ ਜਾਂ ਉਹਨਾਂ ਨੇ ਡਿਪੋਜ਼ਿਟ ਕਰਾਉਣ ਜਾਣਾ ਹੈ, ਉਦੋਂ ਹੁੰਦੀਆਂ ਨੇ। ਸੋ ਅਜੇ ਇਸ ਨੂੰ ਅਸੈਸ ਨਹੀਂ ਕੀਤਾ ਜਾ ਸਕਿਆ। ਹੋ ਸਕਦਾ ਇਹ ਹੇਟ ਕ੍ਰਾਈਮ ਹੋਏ, ਹੋ ਸਕਦਾ ਇਹ ਰੋਬਰੀ ਹੋਏ, ਜਾਂ ਇਹ ਦੋਨਾਂ ਦਾ ਹੀ ਜਿਹੜਾ ਮਿਲਵਾਂ ਅਸਰ ਹੋਏ, ਕਿਉਂਕਿ ਇੰਡੀਆਨਾ ਸਟੇਟ 'ਚ, ਜਿੱਥੇ ਕਿ ਪਿਛਲੇ ਵੀਕਐਂਡ ਮੈਂ ਇੰਡੀਅਨੈਪੋਲਿਸ ਸੀ, ਜਿੱਥੇ ਕਿ 8 ਗੁਰਦੁਆਰੇ ਇਸ ਵੇਲੇ ਨੇ ਔਰ ਉਹਨਾਂ ਸਭ ਨੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਮਨਾਇਆ ਸੀ। ਇਹ ਮੁੱਢਲੇ ਤੌਰ ਦੇ ਉੱਤੇ ਇੱਕ ਬਾਈਬਲ ਸਟੇਟ ਹੈ, ਜਾਂ ਜਦੋਂ ਬਾਈਬਲ ਸਟੇਟ ਇੱਥੇ ਕਿਸੇ ਨੂੰ ਕਿਹਾ ਜਾਂਦਾ ਹੈ, ਇਸ ਦਾ ਮਤਲਬ ਹੁੰਦਾ ਹੈ ਕਿ ਪੂਰਾ ਜਿਹੜਾ ਕੰਜ਼ਰਵੇਟਿਵ ਜਾਂ ਐਕਸਟਰੀਮ ਜਿਹੜੀ ਹੈ ਨੀਤੀ ਅਪਣਾਉਣ ਵਾਲੇ। ਪਰ ਪਿਛਲੇ ਕੁਝ ਸਮੇਂ ਤੋਂ ਕਾਫੀ ਗਿਣਤੀ 'ਚ ਜਿਹੜੇ ਸਾਡੇ ਸਿੱਖ ਵੀਰ ਭੈਣਾਂ ਨੇ ਉਹ ਨਿਊਯਾਰਕ ਤੋਂ ਜਾਂ ਕੈਲੀਫੋਰਨੀਆ ਤੋਂ ਉੱਥੇ ਮੂਵ ਕੀਤੇ ਨੇ, ਖਾਸ ਤੌਰ ਤੇ ਜਿਹੜੇ ਟਰੱਕਿੰਗ ਬਿਜ਼ਨਸ 'ਚ ਨੇ, ਉਹਨਾਂ ਨੂੰ ਵੀ ਸੂਟ ਕਰਦਾ ਹੈ। ਉਹ ਮਿਡਲ ਦੇ ਵਿੱਚ, ਔਰ ਬਹੁਤ ਸਾਰਿਆਂ ਨੇ ਆਪਣੀ ਜਿਹੜੀ ਉੱਥੇ ਥੋੜੇ ਜਿਹੇ ਸਸਤੇ ਸਟੋਰ ਹੋਣ ਕਰਕੇ, ਜਦੋਂ ਇੱਧਰ ਇਕੋਨਮੀ ਦੇ ਮੁਤਾਬਕ ਘਰਾਂ ਦੀ ਪ੍ਰਾਈਸ ਕਾਫੀ ਜ਼ਿਆਦਾ ਹੋ ਗਈ ਸੀ ਕੈਲੀਫੋਰਨੀਆ 'ਚ, ਉਹਨਾਂ ਨੇ ਮਿਹਨਤ ਨਾਲ ਬਣਾਏ ਆਪਣੇ ਘਰ, $5-6 ਲੱਖ 'ਚ ਵੇਚੇ। ਉੱਥੇ ਜਾ ਕੇ 5-6 ਲੱਖ ਦੇ ਵਿੱਚ ਘਰ ਵੀ ਬਣ ਜਾਂਦਾ ਹੈ ਤੇ ਕਾਰੋਬਾਰ ਵੀ ਲੈ ਲੈਂਦੇ ਸੀ। ਸੋ ਇਸ ਵੇਲੇ ਕਾਫੀ ਵੱਡੀ ਗਿਣਤੀ 'ਚ ਉਸ ਸਟੇਟ ਦੇ ਵਿੱਚ ਸਪਰੈਡ ਆਊਟ ਹੈ, ਔਰ ਅਸੀਂ ਸਮਝਦੇ ਹਾਂ ਵੀ ਜਿਸ ਥਾਂ ਦੇ ਉੱਤੇ ਇਸ ਕਿਸਮ ਦਾ ਇੱਕ ਜਨੂਨੀ ਪ੍ਰਭਾਵ ਲੰਮੇ ਸਮੇਂ ਤੋਂ ਰਿਹਾ ਹੋਏ, ਜਾਂ ਇਸ ਕਿਸਮ ਦੀ ਰਾਈਟ ਵਿੰਗ ਪਾਲਿਸੀਜ਼ ਹੋਣ, ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਉਹਨਾਂ ਦੇ ਵਿੱਚ ਇਹ ਜਿਹੜੀ ਰੇਸਿਜ਼ਮ ਹੈ, ਜਾਂ ਬਾਹਰੋਂ ਆਏ ਲੋਕ ਜਾਂ ਡਿਫਰੈਂਟ ਲੁਕਿੰਗ ਲੋਕ ਇੱਕਦਮ ਕਿਉਂ ਪ੍ਰੋਸਪਰਸ ਹੋ ਰਹੇ ਨੇ। ਆਪਣੇ ਲੋਕ ਮਿਹਨਤ ਕਰਦੇ ਨੇ, ਜਿੱਥੇ ਜਾਂਦੇ ਨੇ ਸਾਰੇ ਪਰਿਵਾਰ, ਉਹਨਾਂ ਦੀਆਂ ਬੀਬੀਆਂ, ਬੱਚੇ, ਉਹ ਵੀ ਨਾਲ ਹੈਲਪ ਕਰਦੇ ਨੇ। ਸੋ ਉਹਦਾ ਨਤੀਜਾ ਇਹ ਹੁੰਦਾ ਹੈ ਵੀ ਬਹੁਤ ਸਾਰੀ ਜਿਹੜੀ ਕਿ ਅਦਰਵਾਈਜ਼ ਵਰਕਰਸ ਦੇ ਉੱਤੇ ਤਨਖਾਹ ਜਾਂਦੀ ਹੈ, ਉਹ ਘਰ ਦੇ ਡਰਾ ਕਰਦੇ ਨੇ, ਔਰ ਇਸ ਤਰੀਕੇ ਨਾਲ ਉਹ ਆਪਣੇ 1 ਤੋਂ ਬਾਅਦ 2 ਤੋਂ ਬਾਅਦ 4 ਸਟੋਰ ਬਣਵਾਉਂਦੇ ਨੇ। ਪਰ ਕਿਉਂਕਿ ਇਹ ਘਟਨਾ ਵੀ ਇਸ ਪਿਛਲੇ ਵੀਕ 'ਚ ਹੀ ਵਾਪਰੀ, ਔਰ ਜਿਵੇਂ ਤੁਸੀਂ ਦੱਸਿਆ ਬਿਗਨਿੰਗ ਕਿ ਮੈਂ
ਸ਼ੁੱਕਰਵਾਰ ਫਰਾਈਡੇ ਜਿਹੜਾ ਕੈਲੀਫੋਰਨੀਆ ਪਹੁੰਚਿਆ, ਕਿਉਂਕਿ ਸੈਟਰਡੇ ਸੰਡੇ ਦੇ ਪ੍ਰੋਗਰਾਮ ਜਿਹੜੇ ਨੇ ਇੱਥੇ ਰੱਖੇ ਹੋਏ ਸੀ। ਖਾਸ ਤੌਰ ਤੇ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ 18ਵੀਂ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਸੀ ਰੱਖਿਆ ਹੋਇਆ। ਸੋ ਸੈਟਰਡੇ ਸਵੇਰੇ ਹੀ ਜਦੋਂ ਕਿ 6:30 ਵਜੇ ਮੈਂ ਤਿਆਰੀ ਕਰ ਰਿਹਾ ਸੀ ਸਮਾਗਮ ਇੱਕ 'ਚ ਜਾਣ ਦੀ, ਤੇ ਇਹ ਦੁਖਦਾਈ ਕਾਲ ਮੈਂਟੀਕਾ ਤੋਂ ਮੇਰੇ ਇੱਕ ਜਿਹੜੇ ਬੜੇ ਪ੍ਰੇਮੀ ਸੱਜਣ ਨੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਲੰਮੇ ਸਮੇਂ ਤੋਂ, ਉਹਨਾਂ ਦੀ ਕਾਲ ਆਈ। ਕਹਿਣ ਲੱਗੇ ਜੀ ਬਹੁਤ ਮੰਦਭਾਗੀ ਘਟਨਾ ਹੈ ਵੀ ਅੱਜ ਸਵੇਰੇ 4:30 ਵਜੇ ਮੈਂਟੀਕਾ ਦੇ ਵਿੱਚ ਗੁਲਵਿੰਦਰ ਸਿੰਘ ਭਿੰਦਾ, ਜਿਹੜੇ ਕਿ ਕਾਫੀ ਕਮਿਊਨਿਟੀ ਦੇ ਵਿੱਚ ਹਰਮਨ ਪਿਆਰੇ ਨੇ, ਸਿੱਖ ਯੂਥ ਆਫ ਅਮਰੀਕਾ ਦੇ ਵੀ ਐਕਟਿਵਿਸਟ ਨੇ, ਸਟਾਕਟਨ ਗੁਰਦੁਆਰਾ ਕਮੇਟੀ ਦਾ ਵੀ ਹਿੱਸਾ ਨੇ, ਔਰ ਹਰਮਨ ਪਿਆਰੇ ਜਿਹੜੇ ਉਹਨਾਂ ਦਾ ਇੱਕ ਸਟੇਟਸ ਹੈ, ਔਰ ਉਹਨਾਂ ਨੇ ਘਟਨਾ ਦਾ ਵੇਰਵਾ ਦਿੱਤਾ ਹੈ ਕਿ ਵੀ ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈ ਉਹ ਸ਼ੂਟ ਕੀਤਾ ਗਿਆ। ਸੋ ਉਸ ਤੋਂ ਬਾਅਦ ਅਸੀਂ ਸਮਾਗਮ ਤੋਂ ਬਾਅਦ ਇੱਕਦਮ ਬਾਅਦ, ਕਿਉਂਕਿ ਸਮਾਗਮ ਐਲਸਬਰਾਂਟੇ ਸੀ ਜਿਹੜਾ ਕਿ ਸੈਨ ਫਰਾਂਸਿਸਕੋ ਦੇ ਨਾਲ ਲੱਗਦੀ ਸਿਟੀ ਹੈ, ਅਸੀਂ ਜਦੋਂ ਮੈਂਟੀਕੇ ਵੱਲ ਜਾਣ ਦਾ ਕੀਤਾ, ਇਹ ਪਤਾ ਲੱਗਿਆ ਵੀ ਕਾਫੀ ਗੰਭੀਰ ਹਾਲਤ 'ਚ ਨੇ ਉਹ। ਉਹਨਾਂ ਨੂੰ ਡੇਵਿਸ ਯੂਨੀਵਰਸਿਟੀ ਦਾ ਜਿਹੜਾ ਹਸਪੀਟਲ ਕੈਂਪਸ ਹੈ ਸੈਕਰਾਮੈਂਟੋ ਦੇ ਵਿੱਚ, ਉੱਥੇ ਜਿਹੜੇ ਨੇ ਉਹਨਾਂ ਨੂੰ ਲਿਜਾਇਆ ਗਿਆ। ਸੋ ਅਸੀਂ ਉੱਥੇ ਪਹੁੰਚੇ। ਸੋ ਹੁਣ ਤੱਕ ਪਿਛਲੇ 2 ਦਿਨਾਂ 'ਚ ਜਿਹੜੇ ਸਾਰੇ ਵੇਰਵੇ ਐਮਰਜ ਹੋਏ ਨੇ, ਉਹਨਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਤਾਂ ਮੈਂ ਘਟਨਾਕ੍ਰਮ ਦੱਸਦੇ ਹਾਂ ਵੀ ਐਗਜ਼ੈਕਟਲੀ ਜਿਹੜਾ ਹੁਣ ਆਲਮੋਸਟ 2-3 ਡਿਫਰੈਂਟ ਸਾਧਨਾਂ ਤੋਂ ਕਰੋਬੋਰੇਟ ਹੋਇਆ ਹੈ, ਉਹ ਇਹ ਹੈ ਕਿ ਵੀ ਸਵੇਰੇ 4:30 ਵਜੇ ਦੇ ਕਰੀਬ ਇੱਕ ਜਿਹੜਾ ਕਾਤਲ ਹੈ ਉਸਨੇ ਦਰਵਾਜ਼ਾ ਤੋੜਿਆ, ਕਿਉਂਕਿ ਦਰਵਾਜ਼ੇ ਇੱਥੇ ਜਿਸ ਕਿਸਮ ਦੇ ਨੇ ਉਹ ਜੇ ਬਾਹਰੋਂ ਕਿਹਾ ਜਾਂਦਾ ਹੈ ਕਿ ਵੀ ਜ਼ੋਰ ਦੀ ਲੱਤ ਵੀ ਮਾਰੀ ਜਾਏ ਤੇ ਅੰਦਰਲਾ ਇੱਕ ਅੱਧਾ ਹਿੱਸਾ ਉੱਤੋਂ ਜੇ ਬੰਦ ਨਾ ਹੋਏ ਉਹ ਖੁੱਲ ਜਾਂਦਾ ਹੈ। ਸਵੇਰ ਦਾ ਟਾਈਮ ਸੀ, ਇਸ ਵਕਤ 4-4:30 ਦਾ। ਉਹ ਪੌੜੀਆਂ ਚੜਿਆ, ਉਹਦੇ ਕੋਲ ਟਾਰਚ ਸੀ, ਉਹਨੇ ਟਾਰਚ ਨਾਲ ਪਹਿਲਾਂ ਇੱਕ ਕਮਰੇ 'ਚ ਟਾਰਚ ਮਾਰੀ, ਔਰ ਜਿਵੇਂ ਉਹਨਾਂ ਦੇ ਮਾਤਾ ਜੀ, ਕਿਉਂਕਿ ਅੱਜ ਜਦੋਂ ਮੈਂ ਗੱਲਬਾਤ ਵੀ ਕਰ ਰਿਹਾ ਤੇ ਮੈਂ ਉਹਨਾਂ ਦੇ ਘਰ 'ਚ ਜਿਹੜਾ ਦੂਸਰਾ ਉਹਨਾਂ ਦਾ ਘਰ ਹੈ ਸਟਾਕਟਨ 'ਚ, ਉਹਦੇ 'ਚ ਬੈਠਾ ਜਿੱਥੇ ਮਾਤਾ ਜੀ ਜਿਹੜੇ ਜ਼ਖਮੀ ਹਾਲਤ 'ਚ ਨੇ ਔਰ ਹੁਣ ਉਹਨਾਂ ਦਾ ਜ਼ੇਰੇ ਇਲਾਜ ਨੇ। ਸੋ ਉਹਨਾਂ ਨੇ ਦੱਸਿਆ ਕਿ ਵੀ ਮੈਂ ਅੰਮ੍ਰਿਤ ਵੇਲੇ ਉੱਠ ਪੈਂਦੀ ਹਾਂ, ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਉਠਾਣਾ। ਸੋ ਉਹਨਾਂ ਨੇ ਕਿਹਾ ਕਿ ਵੀ ਮੈਂ ਛੁੱਟੀ ਦਾ ਦਿਨ ਸੈਟਰਡੇ ਹੋਣ ਕਰਕੇ ਥੋੜੀ ਅਵੇਸਲੀ ਪਈ ਸੀ, ਤੇ ਜਦੋਂ ਪੌੜੀਆਂ ਕੋਈ ਚੜ੍ਹਦਾ ਮੈਨੂੰ ਨਜ਼ਰ ਆਇਆ ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਵੀ ਸ਼ਾਇਦ ਮੇਰਾ ਬੇਟਾ ਹੀ ਭਿੰਦਾ, ਜਿਹਨੂੰ ਨਿਕਨੇਮ ਹੈ, ਵੀ ਉਹ ਪਾਣੀ ਪੀਣ ਜਦ ਗਿਆ ਹੈ ਥੱਲੇ। ਪਰ ਉਹਨੇ ਕਿਹਾ ਵੀ ਜਦੋਂ ਟਾਰਚ ਵੱਜੀ ਤੇ ਮੈਨੂੰ ਇਹ ਲੱਗਾ ਕਿ ਵੀ ਕੋਈ ਓਪਰਾ ਬੰਦਾ ਹੈ, ਤੇ ਕਹਿੰਦੇ ਕਿ ਵੀ ਮੈਂ ਉੱਠ ਕੇ ਜਾ ਕੇ ਉਸਨੂੰ ਉਸ ਦੀ ਪਿੱਛੋਂ ਜੈਕਟ ਜਦੋਂ ਖਿੱਚੀ ਵੀ ਤੂੰ ਕੌਣ ਹੈ ਉਹਨੇ ਹੁੱਡ ਪਾਇਆ ਹੋਇਆ ਸੀ ਜੈਕਟ ਦੇ ਉੱਤੇ। ਉਹਨੇ ਕਿਹਾ ਜੀ ਉਹਨੇ ਮੈਨੂੰ ਜ਼ੋਰ ਦਾ ਪੁਸ਼ ਕੀਤਾ ਤੇ ਉਹਨੇ ਦੂਸਰੇ ਕਮਰੇ 'ਚ ਟਾਰਚ ਮਾਰੀ ਜਿੱਥੇ ਬੱਚੇ ਸੁੱਤੇ ਹੋਏ ਸੀਗੇ। ਫਿਰ ਉਹਨੇ ਉੱਥੋਂ ਘੁੰਮਿਆ, ਕਹਿੰਦੇ ਮੈਂ ਫਿਰ ਅੱਗੋਂ ਦੀ ਉਹਦੇ ਸਾਹਮਣੇ ਆ ਗਏ, ਉਹਨੇ ਮੈਨੂੰ ਜ਼ੋਰ ਦੀ ਪੁਸ਼ ਕੀਤਾ ਤੇ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਮੇਰੇ ਗੋਲੀਆਂ ਵੀ ਵੱਜੀਆਂ ਨੇ। ਵੀ ਉਦੋਂ ਤਾਂ ਮੈਂ ਇਸ ਜੋਸ਼ ਦੇ ਵਿੱਚ ਹੀ ਸੀ ਕਿ ਵੀ ਮੈਂ ਆਪਣੇ ਨੁਕਸਾਨ ਨਹੀਂ ਹੋਣ ਦੇਣਾ ਕਿਸੇ ਦਾ, ਵੀ ਮੈਂ ਉਹਨੂੰ ਫੋਲੋ ਕੀਤਾ। ਉਹ ਕਮਰੇ ਦੇ ਵਿੱਚ ਗਿਆ ਜਿੱਥੇ ਕਿ ਗੁਰਵਿੰਦਰ ਸਿੰਘ ਭਿੰਦਾ ਜਿਹੜਾ ਨੇ ਆਪਣੇ ਬੈਡਰੂਮ 'ਚ ਸਨ। ਉਹਨਾਂ ਦੀ ਸਿੰਘਣੀ ਨੇ ਵੀ ਇਹਦਾ ਮੀਨ ਟਾਈਮ ਜਦੋਂ ਗੋਲੀ ਚੱਲੀ ਨੋਇਜ਼ ਹੋਇਆ, ਉਹ ਵੀ ਉਹਦੇ ਰਸਤੇ 'ਚ ਆਈ, ਔਰ ਉਹਨੇ ਉਹਨੂੰ ਵੀ ਪੁਸ਼ ਕਰਕੇ ਜਾ ਕੇ ਸਿੱਧਾ ਜਿਹੜੇ ਉਹਨਾਂ ਦੀ ਕੰਨ ਪੱਟੀ ਦੇ ਉੱਤੇ ਰੱਖ ਕੇ ਜਿਹੜੀ ਹੈ ਪਿਸਤੌਲ ਗੋਲੀ ਚਲਾਈ, ਔਰ ਇੱਕਦਮ ਜਿਹੜਾ ਸਾਰਿਆਂ ਨੂੰ ਪੁਸ਼ ਕਰਕੇ ਜਿਹੜਾ ਉਹ ਭੱਜ ਕੇ ਨਿਕਲ ਗਿਆ। ਔਰ ਜ਼ਾਹਰ ਹੈ ਬਾਅਦ ਗੁਆਂਢੀਆਂ ਨੇ ਦੱਸਿਆ ਕਿ ਨੇਬਰਿੰਗ ਕੋਈ ਕਾਰ ਖੜੀ ਸੀ ਜਿਹਦੇ 'ਚ ਕਿ ਉਹ ਚਲਾ ਗਿਆ। ਸੋ ਇਹ ਘਟਨਾਕ੍ਰਮ ਹੈ। ਇਹਦੇ 'ਚ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਇੰਨੇ ਵੱਡੇ ਹਾਦਸੇ ਦੇ ਬਾਵਜੂਦ ਜਿੱਥੇ ਮਾਤਾ ਨੇ ਵੀ ਆਪਣੀ ਬਹਾਦਰੀ ਦਿਖਾਈ, ਬੇਸ਼ੱਕ ਉਹਨਾਂ ਦੇ ਲੱਤ 'ਚ ਗੋਲੀਆਂ ਲੱਗੀਆਂ ਪਰ ਕਿਸੇ ਗੋਲੀ ਨੇ ਬੋਨ ਨੂੰ ਟੱਚ ਨਹੀਂ ਕੀਤਾ, ਇਸ ਲਈ ਉਹਨਾਂ ਨੂੰ ਵੀ ਛੁੱਟੀ ਜਲਦੀ ਦੇ ਦਿੱਤੀ ਗਈ। ਉਹਨਾਂ ਦੀ ਵਾਈਫ ਤੇ ਵੀ ਜਿਹੜਾ ਸਿੰਘਣੀ ਦੇ ਮੱਥੇ ਤੇ ਥੋੜੀ ਜਿਹੀ ਸੱਟ ਹੈ, ਤੇ ਜਿਹਨੂੰ ਈਵਨ ਇੰਨਾ ਕਲੋਜ਼ ਰੇਂਜ ਤੋਂ ਕਨਪੱਟੀ ਤੇ ਰੱਖ ਕੇ ਗੋਲੀ ਸ਼ੂਟ ਕੀਤਾ ਗਿਆ, ਉਹ ਵੀ ਫੁੱਲੀ ਬੇਸ਼ੱਕ ਡੇਵਿਸ ਹਸਪੀਟਲ 'ਚ ਨੇ, ਫੁੱਲੀ ਅਲਰਟ ਨੇ, ਮੈਂਟਲੀ ਉਹਨਾਂ ਦਾ ਕੋਈ ਨਹੀਂ ਇਸ ਕਿਸਮ ਦਾ ਨੁਕਸਾਨ ਹੋਇਆ। ਸਿਰਫ ਇੱਕ ਅੱਖ ਜਿੱਥੋਂ ਕਿ ਗੋਲੀ ਜਿਹੜੀ ਹੈ ਉਹ ਐਂਟਰ ਕੀਤੀ ਹੈ, ਉਹਦਾ ਉਹਨਾਂ ਨੂੰ ਫੀਅਰ ਹੈ। ਉਹ ਕੱਲ ਜਿਹੜਾ ਉਹ ਸਾਰੇ ਅਸੈਸ ਕਰਨਗੇ ਸਰਜਨ ਕਿ ਕੋਈ ਉਹਦਾ ਆਈ ਸਾਈਟ ਇਫੈਕਟ ਨਾ ਹੋਇਆ ਹੋਏ ਪਿੱਛੋਂ। ਦੂਸਰੀ ਅੱਖ ਬਿਲਕੁਲ ਠੀਕ ਹੈ। ਸੋ ਇਹ ਇੱਕ ਕਰਾਮਾਤ ਵਾਂਗ ਹੀ ਹੈ ਕਿ ਇਸ ਕਿਸਮ ਦਾ ਇੰਨਾ ਸੀਰੀਅਸ ਹਾਦਸਾ ਹੋਣ ਦੇ ਬਾਵਜੂਦ ਕਾਤਲ ਦੀ ਜਿੰਨੀ ਮਰਜ਼ੀ ਇੰਟੈਂਟ ਸੀ, ਗੁਰੂ ਨੇ ਹੱਥ ਦੇ ਕੇ ਰੱਖਿਆ। ਸੋ ਇਹ ਮੁੱਢਲੇ ਤੌਰ ਦੇ ਉੱਤੇ ਘਟਨਾ ਹੈ ਜਿਹੜੀ ਕਿ ਸੈਟਰਡੇ ਦੀ ਸਵੇਰ ਨੂੰ ਵਾਪਰੀ।
ਤੇ ਵੀਰ ਜੀ ਅਸੀਂ ਟੀਵੀ 84 ਦੀ ਪੂਰੀ ਟੀਮ ਵੱਲੋਂ ਤੇ ਪੂਰੀ ਸਿੱਖ ਵੱਲੋਂ ਇਹ ਅਰਦਾਸ ਕਰਦੇ ਕਿ ਜਿਹੜੀ ਮਾਤਾ ਜੀ ਸਾਡੀ ਹਸਪੀਟਲ ਨੂੰ ਜਲਦ ਤੋਂ ਜਲਦ ਰਿਕਵਰ ਕਰਨ। ਤੇ ਵੀਰ ਜੀ ਅਸੀਂ ਜਾਣਨਾ ਚਾਹੁੰਦੇ ਕਿ ਜੇ ਭਿੰਦਾ ਜੀ ਨੂੰ ਦੁਬਾਰਾ ਨਿਸ਼ਾਨਾ ਕਿਉਂ ਬਣਾਇਆ ਹੈ? ਕਿ ਇਹ ਕੋਈ ਨਿੱਜੀ ਦੁਸ਼ਮਣੀ ਹੋ ਸਕਦੀ ਹੈ? ਹੈਲੋ 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 ਹਾਂਜੀ ਵੀਰ ਜੀ ਅਸੀਂ ਜਾਣਨਾ ਚਾਹੁੰਦੇ ਕਿ ਭਿੰਦਾ ਜੀ ਨੂੰ ਦੁਬਾਰਾ ਨਿਸ਼ਾਨਾ ਕਿਉਂ ਬਣਾਇਆ ਗਿਆ ਹੈ? ਕੀ ਉਹ ਕੋਈ ਨਿੱਜੀ ਦੁਸ਼ਮਣੀ ਹੋ ਸਕਦੀ ਹੈ? ਦੇਖੋ ਇਹ ਗੱਲ ਹੁਣ ਅੱਜ ਜਦੋਂ ਅਸੀਂ ਸਾਰੀ ਸਿਚੁਏਸ਼ਨ ਨੂੰ ਅਸੈਸ ਕਰਦੇ ਹਾਂ, ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਚੰਗੀ ਤਰ੍ਹਾਂ ਇਸ ਗੱਲ ਦੀ ਯਾਦ ਹੋਏਗੀ ਕਿ ਲਗਭਗ 65 ਦਿਨ ਪਹਿਲਾਂ ਹਾਂਜੀ ਇਹਨਾਂ ਦੇ ਉੱਤੇ ਗੁਲਵਿੰਦਰ ਸਿੰਘ ਭਿੰਦਾ ਦੇ ਉੱਤੇ ਹੀ ਜਿਹੜਾ ਜਦੋਂ ਕਿ ਉਹ ਆਪਣੇ ਘਰੋਂ ਸਵੇਰੇ ਦਫ਼ਤਰ ਨੂੰ ਜਾ ਰਹੇ ਸਨ, ਕਿਉਂਕਿ ਇਹਨਾਂ ਦਾ ਟਰੱਕਿੰਗ ਕੰਪਨੀ ਹੈ, ਡਿਸਪੈਚ ਦਾ ਕੰਮ ਕਰਦੇ ਨੇ, ਪਾਰਟਨਰ ਨੇ ਉਹਨਾਂ ਦੇ ਸਾਥੀ ਵੀ, ਤੇ ਉਹਨਾਂ ਦੀ ਕਾਰ ਦੇ ਵਿੱਚ ਕੋਈ ਕਾਰ ਆ ਕੇ ਵੱਜੀ। ਜਦੋਂ ਬਾਹਰ ਨਿਕਲੇ ਦੇਖਣ ਦੇ ਲਈ ਕਿ ਵੀ ਕਿੰਨਾ ਕੁ ਡੈਮੇਜ ਹੈ, ਜ਼ਾਹਰ ਹੁੰਦਾ ਹੈ ਵੀ ਜਦੋਂ ਇਸ ਕਿਸਮ ਦੀ ਗੱਡੀ ਕੋਈ ਆ ਕੇ ਵੱਜਦੀ ਹੈ ਤੇ ਫਿਰ ਇੰਸ਼ੋਰੈਂਸ ਐਕਸਚੇਂਜ ਕੀਤੀ ਜਾਂਦੀ ਹੈ। ਉਹਨਾਂ ਨੇ ਉਹਨੂੰ ਪੁੱਛਿਆ ਕਿ ਬਈ ਤੇਰੀ ਇੰਸ਼ੋਰੈਂਸ ਹੈਗੀ ਹੈ? ਜੀ ਉਹ ਆਪਣੀ ਗਿਆ ਗੱਡੀ ਵੱਲ ਵਾਪਸ, ਉੱਥੋਂ ਉਹਨੇ ਗਨ ਕੱਢ ਲਈ ਔਰ ਉਹ ਸ਼ੂਟ ਕਰਨ ਦਾ ਕੀਤਾ ਯਤਨ, ਲੇਕਿਨ ਉਹਦੀ ਗਨ ਚੱਲੀ ਨਹੀਂ। ਫਿਰ ਉਹਦੇ ਚਾਕੂ ਸੀ ਉਹਦੇ ਸਾਈਡ ਤੇ ਰੱਖਿਆ, ਉਹਦੇ ਨਾਲ ਉਹਨਾਂ ਨੇ ਕਾਫੀ ਉਹਦੇ ਤੇ ਵਾਰ ਕੀਤੇ ਔਰ ਇਨ ਦਾ ਮੀਨ ਟਾਈਮ ਪਾਸਰ ਬਾਈ ਆ ਗਏ ਔਰ ਨਤੀਜਾ ਇਹ ਹੋਇਆ ਕਿ ਉਹ ਦੌੜਨ ਤੇ ਮਜਬੂਰ ਹੋਇਆ, ਗੱਡੀ ਉਹਨੂੰ ਛੱਡਣੀ ਪਈ ਉੱਥੇ। ਸੋ ਉਹ ਉਸ ਸਾਰੇ ਹਾਦਸੇ ਚੋਂ ਵੀ ਭਾਈ ਗੁਲਵਿੰਦਰ ਸਿੰਘ ਜਿਹੜੇ ਰਿਕਵਰ ਹੋਏ। ਸੋ ਪਹਿਲੀ ਸਟੇਜ ਤੇ ਤਾਂ ਜਦੋਂ ਪਹਿਲਾ ਵਾਕਿਆ ਵਾਪਰਿਆ, ਇਹ ਪੁਲਿਸ ਨੇ ਵੀ ਸੋਚਿਆ ਔਰ ਸ਼ਾਇਦ ਸਾਡੇ ਚੋਂ ਵੀ ਬਹੁਤਿਆਂ ਨੂੰ ਸੀ ਕਿ ਇਹ ਰੋਡ ਰੇਜ ਹੈ, ਜਿਹਨੂੰ ਸੜਕ ਦਾ ਪਾਗਲਪਨ ਕਹਿੰਦੇ ਨੇ, ਜਾਂ ਕੋਈ ਵੈਸੇ ਡਰੱਗੀ ਬੰਦਾ ਜਿਸ ਨੇ ਇਸ ਕਿਸਮ ਦਾ ਕੀਤਾ ਹੈ। ਪਰ ਹੁਣ ਦੂਸਰੇ ਵਾਕਿਆ ਤੋਂ ਬਾਅਦ ਜਿਹੜੀ ਥਿਊਰੀ ਦੇ ਉੱਤੇ ਪੁਲਿਸ ਵੀ ਕੰਮ ਕਰ ਰਹੀ ਹੈ ਔਰ ਕਮਿਟੀ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਹੈ ਕਿ ਇਹ ਜਿਹੜਾ ਹੈ ਬਿਲਕੁਲ ਕੋਈ ਹਾਇਰਡ ਅਸੈਸਿਨ ਹੈ, ਕਿਰਾਏ ਦੇ ਉੱਤੇ ਲਿਆ ਹੋਇਆ ਕਾਤਲ ਹੈ ਔਰ ਕੋਈ ਸ਼ਕਤੀ, ਕੋਈ ਤਾਕਤ ਜਿਹੜੀ ਹੈ ਉਹ ਬਿਹਾਈਂਡ ਹੈ, ਪਿੱਛੇ ਹੈ, ਜਿਹੜੀ ਕਿ ਭਾਈ ਗੁਲਵਿੰਦਰ ਸਿੰਘ ਭਿੰਦਾ ਨੂੰ ਕਤਲ ਕਰਨਾ ਚਾਹੁੰਦੀ ਹੈ। ਔਰ ਇਸ ਲਈ ਜਿੱਥੋਂ ਤੱਕ ਨਿੱਜੀ ਦੁਸ਼ਮਣੀ ਦਾ ਤਾਲੁਕ ਹੈ, ਮੈਂ ਜਿੰਨਿਆਂ ਨੂੰ ਮਿਲਿਆ ਜਾਂ ਮੈਂ 20-22 ਸਾਲ ਤੋਂ ਇਸ ਵੀਰ ਨੂੰ ਖੁਦ ਵੀ ਜਾਣਦਾ ਹੈ ਕਿ ਉਹ ਇੱਕ ਬੜੇ ਭਲੇ ਸੁਭਾਅ ਦੇ, ਹਰ ਇੱਕ ਦੇ ਕੰਮ ਆਉਣ ਵਾਲੇ, ਸਗੋਂ ਜਿੱਥੇ ਦੋ ਧਿਰਾਂ ਲੜਨ ਵਾਲੀਆਂ ਹੋਣ, ਇੱਥੇ ਜਿਵੇਂ ਕਬੱਡੀ ਟੂਰਨਾਮੈਂਟ ਹੁੰਦੇ ਨੇ, ਗੁਰਦੁਆਰਾ ਕਮੇਟੀਆਂ ਦੇ ਰੌਲੇ ਨੇ, ਸੋ ਉਹਨਾਂ ਦਾ ਹਮੇਸ਼ਾ ਇੱਕ ਮੀਡੀਏਸ਼ਨ ਵਾਲਾ ਜਾਂ ਵਿਚੋਲਗੀ ਵਾਲਾ ਰੋਲ ਹੁੰਦਾ ਹੈ, ਜਿੱਥੇ ਕਿ ਸਭ ਨੂੰ ਇਕੱਠੇ ਰੱਖਣ ਦੀ ਲਾਈਨ ਹੁੰਦੀ ਹੈ। ਸੋ ਇਸ ਬਾਰੇ ਤਾਂ ਕੋਈ ਦੁਸ਼ਮਣੀ ਦੀ ਗੱਲ ਤਾਂ ਨਹੀਂ ਹੈ, ਸਿਰਫ ਇੱਕ ਦੋ ਘਟਨਾਵਾਂ ਜਿਹੜੀਆਂ ਹੁਣ ਜਦੋਂ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਮੈਂ ਵੀ ਕੇਸ ਨਾਲ ਫੈਮੀਲੀਅਰ ਹੋਇਆ, ਇਹ ਸਾਹਮਣੇ ਆਈਆਂ ਨੇ ਕਿ 2006 ਦੇ ਵਿੱਚ ਇੱਥੇ ਕਬੱਡੀ ਟੂਰਨਾਮੈਂਟ ਹੋ ਕੇ ਹਟਿਆ ਜੀ। ਉਸੇ ਸ਼ਾਮ ਨੂੰ ਕੁਝ ਬੰਦਿਆਂ ਦੇ ਉੱਤੇ ਫਾਇਰਿੰਗ ਹੋਈ, ਜਿਹੜੇ ਕਿ ਰੈਸਟੋਰੈਂਟ ਦੇ ਬਾਹਰ ਜਾ ਰਹੇ ਸਨ, ਗਰੁੱਪ ਸੀ, ਉਹਨਾਂ ਦੇ ਉੱਤੇ ਕਿਸੇ ਲੰਘਦੇ ਜਾਂਦੇ ਫਾਇਰਿੰਗ ਕੀਤੀ। ਉਹਨਾਂ ਦੇ ਵਿੱਚ ਗੁਲਵਿੰਦਰ ਸਿੰਘ ਭਿੰਦਾ ਵੀ ਸ਼ਾਮਲ ਸੀ, ਜਿਨ੍ਹਾਂ ਦੇ ਉੱਤੇ ਫਾਇਰਿੰਗ ਹੋਈ, ਭਾਵੇਂ ਕਿ ਇਹ ਬਚ ਗਏ, ਇਹਨਾਂ ਨੇ ਦੀ ਪੱਗ ਦੇ ਲਾਗਿਓਂ ਦੀ ਗੋਲੀ ਲੰਘੀ, ਪਰ ਦੂਸਰੇ ਦੋ ਉਹਦੇ 'ਚ ਜ਼ਖਮੀ ਹੋਏ ਸਨ। ਸੋ ਜਦੋਂ ਕੇਸ ਦਾ ਟਰਾਇਲ ਚੱਲਿਆ ਤੇ ਇਹਨਾਂ ਨੇ ਕਿਉਂਕਿ ਕਿਸੇ ਤਰੀਕੇ ਨਾਲ ਪਛਾਣ ਲਿਆ ਸੀ ਵੀ ਕੌਣ ਬੰਦੇ ਨੇ ਜਿਨ੍ਹਾਂ ਨੇ ਜਿਹੜਾ ਹਿੱਟ ਕੀਤਾ, ਸੋ ਉਹ ਗਵਾਹੀ ਜਿਹੜੀ ਹੈ ਇਹਨਾਂ ਨੇ ਜ਼ਰੂਰ ਕੋਰਟ ਦੇ ਵਿੱਚ ਦਿੱਤੀ ਕਿ ਵੀ ਆਹ ਸ਼ਨਾਖਤ ਹੈ। ਹੋਰ ਵੀ ਗਵਾਹ ਸਨ, ਉਹਨਾਂ ਚੋਂ ਇਹਨਾਂ ਦੀ ਵੀ ਇੱਕ ਗਵਾਹੀ ਸੀ। ਉਹ ਦੋਨੋਂ ਹੀ ਬੰਦੇ ਜਿਹੜੇ ਨੇ, ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਲੰਮਾ 30 ਸਾਲ ਜਾਂ ਇਸ ਤੋਂ ਜ਼ਿਆਦਾ ਦੀ ਸਜ਼ਾ ਹੋਈ ਹੈ ਵਿਦਆਊਟ ਪੈਰੋਲ। ਸੋ ਇੱਕ ਸ਼ੰਕਾ ਜ਼ਾਹਰ ਕੀਤਾ ਜਾ ਰਿਹਾ ਹੈ ਵੀ ਹੋ ਸਕਦਾ ਹੈ ਕਿ ਇਹ ਇੱਕ ਇਸ ਕਿਸਮ ਦੇ ਰਿਵੈਂਜ ਨਾਲ ਰਿਲੇਟਡ ਗੱਲ ਹੋਏ। ਸੋ ਇਸ ਤੋਂ ਇਲਾਵਾ ਹੋਰ ਕੋਈ ਵੀ ਅਦਰ ਦੈਨ ਕਿ ਇੱਕ ਬਹੁਤ ਪੰਥਕ ਔਰ ਭਲਾ ਇਨਸਾਨ ਹੈ, ਕੋਈ ਇਹਨਾਂ ਦੇ ਇਸ ਕਿਸਮ ਦੀ ਨੈਗੇਟਿਵ ਗੱਲ ਬਿਲਕੁਲ ਵੀ ਕੋਈ ਸੁਣਨ ਜਾਂ ਇਸ ਸਾਰੇ ਸਮੇਂ 'ਚ ਦੇਖਣ 'ਚ ਨਹੀਂ ਆਈ ਹੈ ਜੀ। ਤੇ ਵੀਰ ਜੀ ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਸਾਡੇ ਨਾਲ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਅਸੀਂ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵੀਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.